अस्सलाम वालेकुम वीरो। ਉਹ ਆਂਦੇ ਨੇ 10 ਦੁਨੀਆ 70 ਆਖਰਤ ਵੀ ਰੱਬ ਦੇ ਰਾਹ 'ਚ ਤੁਸੀਂ ਖਰਚ ਕਰੋ ਤੇ ਤੁਹਾਨੂੰ ਜਿਹੜਾ 10 ਗੁਣਾ ਇਸ ਦੁਨੀਆ 'ਚ ਮਿਲੇਗਾ ਤੇ 70 ਗੁਣਾ ਅਗਲੇ ਜਾਣ ਜਾ ਕੇ। ਤੇ ਉਹ ਮੈਂ ਗੱਲ ਕਰਨਾ ਪਿਆ ਵਾਢੀਆਂ ਦੀ। ਵਾਢੀਆਂ ਸ਼ੁਰੂ ਨੇ ਤੇ ਜ਼ਿਮੀਦਾਰ ਜਿਹੜਾ ਹੈ ਉਹ ਆਪਦੇ ਦਾਣੇ ਇਕੱਠੇ ਕਰਦਾ ਪਿਆ, ਸਾਲ ਦੀ ਰੋਟੀ ਇਕੱਠੀ ਕਰਦਾ ਪਿਆ। ਤੇ ਜਿਹੜਾ ਨਾ ਅੱਗੇ ਪਹਿਲੋਂ ਸਾਡੇ ਜਿਹੜੇ ਵੱਡੇ ਵਡੇਰੇ ਸਨ ਉਹ ਫਲੇ ਗਾਂਹ ਦੇ ਹੁੰਦੇ ਸਨ। ਫਿਰ ਆ ਗਈਆਂ ਥ੍ਰੈਸ਼ਰ ਮਸ਼ੀਨਾਂ, ਹੱਥ ਨਾਲ ਵੱਢਦੇ ਹੁੰਦੇ ਸਨ। ਕਣਕਾਂ ਤੇ ਮਸ਼ੀਨ ਦੇ ਨਾਲ ਗਾਂਹਦੇ ਸਨ। ਇਹ ਵੀ ਖੈਰ ਚੱਲਦਾ ਹੈ, ਲੇਕਿਨ ਵੱਡੇ ਜਿਹੜੇ ਜ਼ਿਮੀਂਦਾਰ ਨੇ ਉਹ ਹਾਰਵੈਸਟਰ ਮਸ਼ੀਨਾਂ ਆ ਗਈਆਂ ਨੇ, ਉਹ ਫੇਰਦੇ ਨੇ ਤੇ ਉਂਝ ਹੀ ਰੱਖ ਕੇ ਟਰਾਲੀ 'ਚ ਲੈ ਜਾਂਦੇ ਨੇ। ਉਹ ਅੱਗੇ ਕੀ ਹੁੰਦਾ ਸੀ, ਮਸ਼ੀਨ ਲੱਗਦੀ ਸੀ, ਉਹ ਪਿੰਡ ਦੇ ਕਿਸੇ ਦੀ ਮਸ਼ੀਨ ਲੱਗਣੀ ਤੇ ਉਹ ਸਾਰੇ ਮਹੱਲੇ 'ਚ ਬਾਲਾਂ ਨੂੰ ਵੀ ਚਾਲ ਹੈ, ਉਹਨਾਂ ਦੀ ਮਸ਼ੀਨ ਲੱਗਣੀ ਹੈ, ਉਹਨਾਂ ਆ ਜਾਣਾ। ਉੱਥੇ ਉਹ ਜਿਹੜਾ ਸੀ ਜ਼ਿਮੀਂਦਾਰ ਹੁੰਦਾ ਸੀ ਉਹ ਭਰ ਕੇ ਝੋਲੀਆਂ ਉਹਨੇ ਦੇਣੀ ਕਰਨੀ ਰੀੜੀ ਬਾਲਾਂ ਨੂੰ, ਬਾਲ ਵੀ ਖੁਸ਼। ਤੇ ਉਹ ਥੱਲੇ ਸਾਫ਼ ਜਗ੍ਹਾ ਕਰਕੇ ਦਾਣੇ ਸੁੱਟਦੇ ਹੁੰਦੇ ਸਨ। ਕੱਪੜਾ ਵੀ ਜੇ ਵਿਛਾਣਾ ਤੇ ਉਹ ਕਰਨ ਜਾਣ ਕੇ ਨਾ ਥੋੜ੍ਹੇ ਦਾਣੇ ਜਿਹੜੇ ਨਾ ਉਹ ਥੱਲੇ ਰੋੜ ਦੇਣੇ। ਉਹ ਬੀਬੀਆਂ ਬੂਬੀਆਂ ਆਣੀ ਉਹਨੇ ਇਕੱਠੇ ਕਰਕੇ, ਮਾੜੇ ਘਰਾਂ ਦੀ ਉਹਨੇ ਇਕੱਠੇ ਕਰਕੇ ਲੈ ਜਾਣੇ, ਉਹਨੇ ਗੁਮਾਨ ਦੋ ਬਣ ਜਾਂਦੇ ਹੁੰਦੇ ਸਨ। ਤੇ ਉਦੋਂ ਕਦੀ ਨਹੀਂ ਸੀ ਵੇਖਿਆ ਕਿ ਆਟਾ ਕਿਸੇ ਦਾ ਮੁੱਕਾ ਹੈ ਕਿ ਜਾਂ ਲੈਣ। ਜਿਸ ਤਰ੍ਹਾਂ ਹੁਣ ਤੁਸੀਂ ਵੇਖਿਆ ਹੋਣਾ ਮਹੀਨਾ ਡੇਢ ਪਹਿਲੋਂ ਲੈਣਾ ਲੋਕਾਂ ਆਟੇ ਤੋਂ ਮਜਬੂਰ, ਆਟੇ ਦਾ ਕਾਲ ਪਿਆ ਸੀ। ਤੇ ਹੁਣ ਉਹ ਆ ਗਈਆਂ ਨੇ ਹਾਰਵੈਸਟਰ ਮਸ਼ੀਨਾਂ, ਉਹ ਫੇਰਦੇ ਨੇ, ਨਾ ਕੋਈ ਥੱਲੇ ਦਾਣਾ ਡਿੱਗਦਾ, ਉਹ ਸਾਰਾ ਇਕੱਠਾ ਕਰਕੇ ਪਾਇਆ ਟਰਾਲੀ ਦੇ ਘਰ ਲੈ ਗਿਆ। ਨਾ ਕਿਸੇ ਨੂੰ ਰੇੜੀ, ਨਾ ਕਿਸੇ ਗਰੀਬ ਦਾ ਹਿੱਸਾ, ਤੇ ਉਹ ਉਂਝ ਇਕੱਠੇ ਕਰਕੇ ਜਿਹੜਾ ਨਾ ਉਹ ਲੈ ਗਿਆ। ਤੇ ਆ ਤੁਸੀਂ ਵੇਖਿਆ ਹੋਣਾ ਆ ਬੇਮੌਸਮੀਆਂ ਬਾਰਿਸ਼ਾਂ ਵੀ ਜਦੋਂ ਤੁਸੀਂ ਹਿੱਸਾ ਹੀ ਰੱਬ ਦਾ ਨਹੀਂ ਕੱਢਣਾ ਹੈਗਾ, ਤੁਸੀਂ ਮਾੜੇ ਬੰਦੇ ਵਿੱਚ ਹਿੱਸਾ ਹੀ ਨਹੀਂ ਕੱਢਣਾ ਹੈਗਾ, ਤੇ ਫਿਰ ਇਸ ਤਰ੍ਹਾਂ ਕਾਹਲ ਹੀ ਪੈਣੇ ਨੇ। ਹੁਣ ਤਾਂ ਇੰਝ ਕਰਦੇ ਨੇ, ਉਹ ਹਾਰਵੈਸਟਰ ਫੇਰ ਕੇ ਪਿੱਛੋਂ ਰੈਪਰ ਫੇਰ ਕੇ ਤੇ ਅੱਗ ਲਾ ਦਿੰਦੇ ਨੇ। ਉਹ ਕੋਈ ਦਾਣਾ ਡਿੱਗਾ, ਜਿਹੜਾ ਕੋਈ ਚਿੜੀ, ਕੋਈ ਜਨੌਰ, ਕੋਈ ਜਾਨਵਰ ਹੀ ਨਾ ਚੁੰਝ ਮਾਰ ਲੈ। ਉਹ ਅੱਗੇ ਉਹ ਹੱਥ ਨਾਲ ਵੱਢਦੇ ਸਨ ਤੇ ਉਹ ਥੱਲੇ ਕੋਈ ਦਾਣੇ ਡਿੱਗਦੇ ਸਨ ਤੇ ਉਹ ਜਾਨਵਰ ਵੀ ਚੁੱਕ ਲੈਂਦੇ ਸਨ। ਉਹ ਜਿਹੜੇ ਖਾਂਦੇ ਹੋਣਗੇ ਉਹ ਵੀ ਦਵਾ ਹੀ ਦਿੰਦੇ ਨੇ, ਪਰ ਉਦੋਂ ਇੰਝ ਕਾਲ ਨਹੀਂ ਸਨ ਹੁੰਦੇ ਹੈਗੇ। ਤੇ ਦੂਸਰਾ ਇਹ ਆ ਕਿ ਅਸੀਂ ਇਹ ਤਾਂ ਚਲੋ ਵੱਖਰੀ ਗੱਲ। ਤੇ ਉਸ਼ਰ ਜਿਹੜਾ ਉਹ ਕਰਨਾ ਛੱਡਤਾ ਹੈ ਵੀ ਚਾਹੀਦਾ ਹੈ। ਉਸ਼ਰ ਅਗਰ ਕੋਈ ਪਿੰਡ ਦੇ ਵਿੱਚ ਜਿਹੜਾ ਸਾਰਾ ਪਿੰਡ ਜਿਹੜਾ ਨਾ, ਜਿਹੜਾ ਜ਼ਿਮੀਂਦਾਰ ਕਣਕ ਬੀਜਦਾ ਉਹਦਾ ਉਸ਼ਰ ਹੀ ਕੱਢਣਾ ਸ਼ੁਰੂ ਕਰ ਦੇ, ਤੇ ਉਸ ਪਿੰਡ ਦੇ ਵਿੱਚ ਆਟੇ ਦੀ ਘਾਲ ਨਾ ਹੋਵੇ। ਵੀ ਜੇ ਤੁਸੀਂ ਕਣਕ ਤੁਹਾਡੀ ਪੱਕੀ ਏ ਬਾਰਿਸ਼ਾਂ ਨਾਲ ਤੇ ਉਹਦਾ 10ਵਾਂ ਹਿੱਸਾ ਹੈ, ਤੇ ਜੇ ਤੁਸੀਂ ਨਾਰ ਹੀ ਪਾਣੀ ਲਾਇਆ ਤੇ ਉਹਦਾ 20ਵਾਂ ਹਿੱਸਾ ਹੈ। ਤੇ ਇਹ ਉਸ਼ਰ ਇਹ ਤਾਂ ਰੱਬ ਦਾ ਹਿੱਸਾ ਹੈ। ਮਾੜੇ ਬੰਦੇ ਤਗੜੇ ਤੋਂ ਕੱਢ ਕੇ ਮਾੜੇ ਨੂੰ ਦੇਣਾ ਚਾਹੀਦਾ ਹੈ, ਤੇ ਉਹ ਦੇਣਾ ਵੀ ਚਾਹੀਦਾ। ਤੇ ਜਿਹੜਾ ਇਹਦਾ ਹੱਕ ਹੈ ਉਹ ਦੇਣਾ ਚਾਹੀਦਾ। ਤੇ ਉਹ ਫਿਰ ਵੱਡੇ ਵੱਡੇ ਬੰਦੇ ਜਿਨ੍ਹਾਂ ਦੀ ਚੋਖੀ ਪੈਲੀ 100 1 ਕਿੱਲਾ ਪੈਲੀ ਏ ਤੇ ਦਾਣੇ ਘਰ ਵਾਧੂ, ਹਵੇਲੀਆਂ ਭਰੀਆਂ ਪਈਆਂ ਨੇ, ਤੇ ਫਿਰ ਆਂਦੇ ਨੇ ਸਾਨੂੰ ਨਾ ਨੀਂਦਰ ਨਹੀਂ ਆਉਂਦੀ, ਸਾਨੂੰ ਨੀਂਦਰ ਦੀਆਂ ਗੋਲੀਆਂ ਖਾਂਦੀਆਂ। ਉਹ ਮੈਂ ਨਾ ਨੀਂਦਰ ਕਿਵੇਂ ਆਵੇ ਵੀ ਤੂੰ ਗਰੀਬ ਦਾ ਹਿੱਸਾ ਕੱਢੇ ਤੇ ਆਪੇ ਤੈਨੂੰ ਨੀਂਦਰ ਆਵੇ। ਉਹ ਤੁਸੀਂ ਵੇਖਿਆ ਹੋਣਾ ਜਿਹੜਾ ਬੰਦਾ ਰੱਬ ਦੇ ਰਾਹ 'ਚ ਦਿੰਦਾ ਹੈ ਨਾ, ਕੱਢਦਾ, ਉਹਨੂੰ ਰੱਬ ਉਹ ਦਿੰਦਾ ਵੀ ਹੋਰ ਏ, ਤੇ ਉਹ ਕਦੀ ਨੀਂਦਰ ਦੀਆਂ ਗੋਲੀਆਂ ਵੀ ਨਹੀਂ ਖਾਵੇਗਾ, ਉਹਨੂੰ ਨੀਂਦਰ ਵੀ ਸਕੂਨ ਦੀ ਆਉਂਦੀ ਹੈ। ਤੇ ਇਹ ਹੁਣ ਇੰਨੇ ਮਰੱਬਿਆਂ ਦੀ ਮਰੱਬੇ ਹੈਗੀਆਂ ਨੇ ਜ਼ਮੀਨਾਂ, ਤੇ ਉਹ ਰੱਬ ਦੇ ਰਾਹ 'ਚ ਦਿੰਦੇ ਨਹੀਂ, ਤੇ ਡਿਪਰੈਸ਼ਨ ਦੇ ਮਰੀਜ਼ ਯਾਰ ਸਕੂਨ ਨਹੀਂ ਹੈਗਾ। ਉਹ ਸਕੂਨ ਕਿਵੇਂ ਤੈਨੂੰ ਹੋਵੇ? ਸਕੂਨ ਤਾਂ ਹੋਵੇ ਨਾ ਜੇ ਤੂੰ ਰੱਬ ਦੇ ਰਾਹ 'ਚ ਦੇਵੇਂ, ਤੇ ਤੂੰ ਤਾਂ ਰੱਬ ਦੇ ਰਾਹ 'ਚ ਦਿੰਦਾ ਨਹੀਂ, ਤੇ ਫਿਰ ਬੇਸਕੂਨੀ ਹੋਣੀ ਹੈ, ਉਹ ਬਰਕਤ ਨਹੀਂ ਰਹਿੰਦੀ ਹੈਗੀ। ਤੇ ਉਸ਼ਰ ਤਾਂ ਕੱਢਣਾ ਚਾਹੀਦਾ ਹੈ। ਕਣਕ ਤੇ ਨਹੀਂ, ਕਣਕ ਤਾਂ ਹੁਣ ਸੀਜ਼ਨ ਚੱਲਦਾ ਪਿਆ ਤਾਂ ਨਾਲੇ ਸਾਰੀਆਂ ਫਸਲਾਂ ਤੇ ਜਿਹੜਾ ਨਾ ਉਸ਼ਰ ਤਾਂ ਬੰਦ ਹੈ। ਵੀ ਜੇ ਬਰਾਨੀ ਹੈ, ਬਾਰਿਸ਼ ਨਾਲ ਪੱਕੀ ਹੈ ਤੇ 10ਵਾਂ ਹਿੱਸਾ, ਤੇ ਜੇ ਨਾਰੀ ਪਾਣੀ ਹੈ ਤੇ 20ਵਾਂ ਹਿੱਸਾ। 20ਵਾਂ ਹਿੱਸਾ ਕਿੰਨਾ ਕੁ ਬਣਨਾ ਹੈ? ਲੇਕਿਨ ਇਹ ਕਿ ਤੁਹਾਡੀ ਜਿਹੜੀ ਹੈ ਫਸਲ, ਤੁਹਾਡੀ ਕਮਾਈ ਹੈ ਉਹ ਪਾਕ ਹੋ ਜਾਏਗੀ, ਤੇ ਰੱਬ ਤੈਨੂੰ ਹੋਰ ਦੇਗਾ। ਤੇ ਇਸ ਕਰਕੇ ਰੱਬ ਦਾ ਜਿਹੜਾ ਹਿੱਸਾ ਹੈ ਨਾ, ਇਹ ਰੱਬ ਦਾ ਹਿੱਸਾ ਹੈ, ਤੇ ਇਹ ਕੱਢਣਾ ਚਾਹੀਦਾ ਤਾਂ ਕਿ ਤੁਹਾਡੀ ਜਿਹੜੀ ਹੈ ਨਾ ਕਮਾਈ ਉਹ ਵੀ ਪਾਕ ਹੋ ਜਾਏ, ਤੇ ਰੱਬ ਤੁਹਾਨੂੰ ਹੋਰ ਦੇਵੇ।